ਫਿਰ ਕੀ ਪੜਨਾ ਤੂੰ ਇਹ ਭਾਜੀ ਇੰਡੀਆ ਨੇ ਪਾਕਿਸਤਾਨ ਤੇ ਅਟੈਕ ਕਰ ਦਿੱਤਾ ਭੈਣ ਦੀ ਤਬਾਹੀ ਫਿਰੇਗੀ ਤਬਾਹੀ ਕੀ ਫਿਰਨੀ ਹੈ ਤੇ ਭੈਣ ਜਵੇ ਲੱਗਣ ਦੇ ਜੰਗ ਲੱਗੇਗੀ ਪਟਾਕੇ ਚੱਲਣ ਦਿਓ ਤੇਰੀ ਤੂੰ ਪਤਾ ਹੀ ਕਰ WhatsApp ਤੇ ਮੈਸੇਜ ਲਿਖ ਕਿ ਸਾਰੇ ਭਰਾ ਰਲ ਕੇ ਦੁਆ ਸ਼ੁਆ ਕਰੋ ਥੋੜਾ ਹੋਰ ਕੰਮ ਮਚਰੇ 15-20 ਦਿਨ 25 ਦਿਨ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਮਹੀਨਾ ਡੇਢ ਤਾਂ ਲੱਗਣਾ ਚਾਹੀਦਾ ਨਹੀਂ ਬਾਬਾ ਮਹੀਨਾ ਚੰਗੀ ਸ਼ੈ ਨਹੀਂ ਹੈ ਪਰ ਨੁਕਸਾਨ ਇੰਡੀਆ ਦਾ ਹੀ ਹੈ ਨੁਕਸਾਨ ਉਹਨਾਂ ਦਾ ਹੈ ਦੂਸਰੀ ਗੱਲ ਨੂਰਾ ਫਤਿਹ ਕਿੱਥੇ ਵੇ ਉਹ ਨੂਰਾ ਫਤਿਹ ਨੂੰ ਉਹ ਕੌਣ ਹੈ? ਇੰਡੀਆ ਜੀ ਕਿ ਨੁਕਸਾਨ ਉਹਨਾਂ ਦਾ ਹੀ ਹੈ ਬਾਸ ਅਸੀਂ ਕਿੰਨੇ ਕਰਜ਼ਾਈ ਹਾਂ ਇੱਕ ਬੰਦਾ ਸਾਡਾ ਕਰਜ਼ਾਈ ਹੈ ਕਿੰਨੇ ਲੱਖਾਂ ਦਾ ਜਿਸ ਟਾਈਮ ਅਸੀਂ ਇੰਡੀਆ ਨੂੰ ਫਤਿਹ ਕਰ ਲੈਣਾ ਰੁਪਈਏ ਤੇ 20 ਆਉਣੇ ਨੇ ਸਾਰਿਆਂ ਦੀ ਸਾਡੀ 800 ਅਰਬ ਡਾਲਰ ਉਹਨਾਂ ਦੇ ਅਕਾਊਂਟ 'ਚ ਪਏ ਹੈ ਸਾਡਾ 150 ਅਰਬ ਕਰਜ਼ਾ ਹੈ ਬਾਕੀ ਕਿੰਨੇ ਬਚੇ ਬੜੇ ਰੁਪਈਏ ਸਾਰੇ ਕਰਜ਼ੇ ਲੈ ਲੈਣੇ ਅੱਗੂ ਪਾਕਿਸਤਾਨ 50-70-75 ਸਾਲ ਹੋਰ ਵੀ ਕਰਜ਼ਾ ਲੈਣਾ 3 ਵਾਰੀ 450 ਸਾਲ ਬੰਦਾ ਕਰਜ਼ਾ ਲੈਂਦਾ ਰਿਹਾ ਕਿਸੇ ਘਰ 850 ਅਰਬ ਦਾ ਬੰਦਾ ਕਿੰਨੇ 300 ਅਰਬ ਨਹੀਂ ਇੰਡੀਆ ਦੇ ਕੋਲ ਚ ਪਏ ਇੰਡੀਆ ਦੇ ਅਕਾਊਂਟ 'ਚ ਪਿਆ ਲਾ ਕੇ ਸਾਡਾ 150 ਅਰਬ ਲਾ ਕੇ 700 ਅਰਬ ਬਚਦਾ ਹੈ 700 ਬਚ ਹੀ ਜਾਂਦਾ ਫਿਰ ਵੀ ਕਹਿਣ ਦੇ ਫਿਰ ਕੰਮ ਬੜਾ ਮਾਲ ਹੈ ਸਾਜ ਉਹਨਾਂ ਕੋਲ ਦੁਆ ਸ਼ੁਆ ਕਰੋ ਕੰਮ ਮਚਰੇ ਸੋਨਾ ਵੀ ਬੜਾ ਖਰੀਦਿਆ ਨਾ ਤਾਜ਼ਾ ਖਰੀਦਿਆ ਸੋਨਾ ਇੰਡੀਆ ਨੇ ਹਾਂ ਉਹ ਵੀ ਆਪਣੇ ਸਾਰਾ ਕੁਝ ਹੀ ਆਪਣਾ ਨਹੀਂ ਜਵਾਬ ਤਾਂ ਦੇਣ ਦੇ ਜਵਾਬ ਤਾਂ ਦੇਣਾ ਹੀ ਦੇਣਾ ਜਵਾਬ ਇਹਨਾਂ ਕੀ ਜਿਹੜਾ ਦੇਣਾ ਨਹੀਂ ਦੇਣਗੇ ਜਵਾਬ ਉਹ ਨਹੀਂ ਦਿੰਦੇ ਇਹਨਾਂ ਭਾਂ ਜੋ ਤੇ ਭਾਵੇਂ ਕਿਸੇ ਦੀ ਗਾਂ ਮੱਝ ਮਾਰ ਲੈਂਦੇ ਨਾ ਹੋਰ ਕੀ ਕਰਨਾ ਨਹੀਂ ਦੇਣਾ ਤੇ ਮਾਰ ਲੈਂਦੇ ਦੇਣ ਦੇ ਜਵਾਬ ਦੇ ਜਵਾਬ ਤਾਂ ਦੇਣੀ ਦੇਣਾ ਨੇ ਨਾ ਦੇ ਉਹ ਬਾਬਾ ਆਰਮੀ ਐਡੀ ਜਿਹੜੀ ਕਿ ਨਾ ਇੰਜ ਥੋੜੀ ਹੋ ਜਾਂਦਾ ਬਈ ਜਵਾਬ ਦੇਣਾ ਹੀ ਪੈਣਾ ਹੈ ਸਾਜੀ ਸਰ ਅੱਗੇ ਇਮਰਾਨ ਖਾਨ ਦੇ ਦੌਰ ਚ ਹੋਇਆ ਯਾਰ ਹੁਣ ਵੀ ਦੇਣਾ ਜਵਾਬ ਦਿੱਤਾ ਹੈ ਉਹ ਦੇਣਾ ਪੈਣਾ ਨਾ ਤਾਂ ਹੀ ਬਚਣਾ ਉਹਦੇ ਤੋਂ ਤਗੜਾ ਉਹਦੇ ਤੋਂ ਤਗੜਾ ਤਾਂ ਹੀ ਹੋਣਾ ਬਚਣਾ ਪੈਣਾ ਠੀਕ ਹੈ ਨਾ ਉਹਦੇ ਤੋਂ ਤਗੜਾ ਕਰਨਾ ਪੈਣਾ ਨਹੀਂ ਤੇ ਤਬਾਈ ਫਿਰ ਜਾਣੀ ਇਹਨਾਂ ਦੀ ਆਪਣੀ ਤਾਂ ਭਾਈ ਨਹੀਂ ਫਿਰਦੀ ਅੱਲਾ ਖੈਰ ਰੱਖੇ ਇਨਸ਼ਾਅੱਲਾ ਨਹੀਂ ਜਵਾਬ ਤੇ ਦੇਣਾ ਨਾ ਪਾਕਿਸਤਾਨ ਨੂੰ ਕੋਈ ਨਹੀਂ ਹੁੰਦਾ ਪਾਕਿਸਤਾਨ ਦਾ ਨੁਕਸਾਨ ਕੋਈ ਪੱਲੇ ਹੀ ਕੱਖ ਨਹੀਂ ਲੱਗਦਾ ਇਹ ਅੱਗੇ ਖੋਣ ਨੂੰ ਫਿਰਦੇ ਨੇ ਆਹੋ ਇਹ ਹੀ ਗੱਲ ਸਹੀ ਹੈ ਉਹ ਬਾਬਾ ਲੜਾਈ ਹੈ ਭੁੱਖ ਦੀ ਅੱਲਾ ਦਾ ਸ਼ੁਕਰ ਹੈ ਸਾਡੇ ਤੇ ਅੱਗੇ ਰੱਜ ਭੁੱਖ ਹੈ ਆਪਦੇ ਠੀਕ ਹੈ ਨਾ? ਦੂਜੀ ਕਹਿੰਦੇ ਤੇ ਲੜ ਪੈਣਾ ਦੂਜੀ ਗੱਲ ਪਤਾ ਕੀ ਹੈ ਵੇਖ ਲਿਆ ਜੀ ਪੂਰੀ ਦੁਨੀਆ ਦੀ ਇਨਵੈਸਟਮੈਂਟ ਉੱਥੇ ਹੈ ਇੰਡੀਆ 'ਚ ਹਰ ਵੱਡੀ ਕੰਪਨੀ ਇਨਵੈਸਟਮੈਂਟ ਕੰਪਨੀ ਪੂਰੀ ਦੁਨੀਆ ਦੀ ਸਮਝ ਲਓ ਉੱਥੇ ਸਾਰਾ ਮਾਮਲਾ ਤੇ ਤੇ ਜਿਸ ਟਾਈਮ ਅਸੀਂ ਸਾਰੀ ਹਾਰ ਸੇ ਜਿੱਤ ਲੈਣੀ ਹੈ। ਹਾਏ ਜਿੱਤ ਲੈਣੀ ਪਹਿਲਾਂ ਲੜ ਤੇ ਲਵੋ ਜਿੱਤ ਬਾਅਦ ਚ ਲਵੋ ਲੜ ਤੇ ਪਏ ਹੁਣ ਜਿੱਤਾਂਗੇ ਇਨਸ਼ਾਅੱਲਾ ਪਰ ਇਹਨਾਂ ਜਿਹੜਾ ਨਾ ਬਾਬਾ ਮੈਂ ਇੱਕ ਹਿਸਾਬ ਲਾਇਆ ਜੰਗ ਤੋਂ ਲੋਕ ਮਤਲਬ ਪਰੇਸ਼ਾਨ ਹੁੰਦੇ ਨੇ ਸਾਡੀ ਵਾਂ ਖੁਸ਼ ਹੈ ਖੁਸ਼ ਕੀ ਉਹ ਢੋਲ ਵਜਾਉਂਦੇ ਹੋਣੇ ਨੇ ਕਿ ਉਹ ਸਾਡੀ ਵਾਂ ਠੇਈ ਵੱਟਦੇ ਹੋਣੇ ਜੰਗ ਸ਼ੁਰੂ ਹੋਣ ਬੜੇ ਲੱਗੀ ਦਿਨਾਂ ਦੀ ਉਮੀਦ ਸੀ ਹਾਂ ਉਹ ਭਾਵੇਂ ਮਠਾਈ ਵੰਡਦੇ ਹੁਣ ਪਿੰਡਾਂ ਵਿੱਚ ਜੰਗ ਸ਼ੁਰੂ ਹੋ ਗਈ ਹੈ ਢੋਲ ਮਾਰਨਾ ਚਾਹੀਦਾ ਚਾਸਾਈ ਕਰਦਾ ਸਾਡਾ ਤੇ ਪਿੰਡ ਵੀ ਬਾਬਾ ਹਾਂ ਵੱਟ ਸਾਡਾ ਤੇ ਬਾਬਾ ਪਿੰਡ ਵੀ ਵੱਢਦੇ ਨੇ ਇੰਡੀਆ ਦੇ ਸਾਡੇ ਕੋਲ ਡੰਗਰ ਸੇਲ ਲਾ ਕੇ ਵੇਚ ਛੋੜੋ ਸੇਲ ਲੱਗ ਵੇ ਜੋੜੋ ਉਹਨਾਂ ਨੂੰ ਇਹ ਸਾਡੇ ਨਹੀਂ ਉਹ ਉੱਥੇ ਦਰਾਜ ਤੇ ਨਾ ਸਾਡਾ ਨਹੀਂ ਉਹ ਸਹੀ ਗੱਲ ਉਹ ਹੈ next day, ਉਹ ਉਹ next ਡੰਗਰਾਂ ਦੀਆਂ ਫੋਟੋਆਂ ਲੈ ਕੇ ਨਾ ਉਹ ਦਰਾਜ ਹੀ ਨਾ ਆਹੋ, ਬਸ ਉਹਦੇ ਤੇ ਲਾ ਸਾੜ ਨਹੀਂ। ਇੱਕ ਨਾਲ ਇੱਕ ਫ੍ਰੀ ਕਰ ਦੇ ਮਾਤਾ ਜੀ ਬੜੇ ਪੈਸੇ ਮਿਲ ਸਨ ਨਹੀਂ ਉਹ ਅਸੀਂ ਗਾਂ ਦੀ ਲਾ ਤੇ ਉਹ ਇੰਡੀਆ ਦੀ ਅੰਮਾ ਵੇਚਣੀ ਹਾਂ ਨਹੀਂ ਅਸੀਂ ਦਿਲ ਚ ਵੇਚ ਉਹ ਵੀ ਬਾਕੀ- ਚੱਪੀਏ ਗੱਲ ਸੁਣ ਅਸੀਂ ਵੇਚ ਵੀ ਉਧਰੋਂ ਆਖਣ ਜੀ ਹੁਣ ਜੰਗ ਕੋਈ ਲੱਗਣੀ ਸੁਣਾ ਹੋ ਗਈ ਠੀਕ ਹੈ ਵਾਕਈ ਗੱਲ ਅਸੀਂ ਸਹੀ ਹੈ, ਘਰ ਵੇਲਾ ਡੰਗਰ ਕਰ ਵੇਚ ਪਵੀਏ ਇਹ ਡੰਗਰ ਵੇਚ ਬੈਣ ਨਹੀਂ ਇਹ ਗਾਂਗੂ ਹੈ ਕਿ ਨਹੀਂ ਐ ਸਭ ਕੁਝ ਹੈ ਗਾਂ ਬਾਰਡਰ ਟੋਲ ਮਾਂ ਹੈ ਉਹਨਾਂ ਦੀ ਓਏ ਕੀ ਬੜੀਆਂ ਨੇ ਹੁਣ ਨਾ ਤੋਪਾਂ ਵੀ ਸਿੱਧੀਆਂ ਕੀਤੀਆਂ ਨੇ ਅੱਗੇ ਇਧਰ ਨੇ ਗਾਵਾਂ ਸਿੱਧੀਆਂ ਕੀਤੀਆਂ ਨੇ ਉਹ ਐ ਸਹੀ ਹੈ ਆਪਣੇ ਉਹ ਉੱਤੇ ਤੁਸੀਂ ਮਾਰ ਤੋਪਾਂ ਸਿੱਧੀਆਂ ਕਰੋ ਤੁਸੀਂ ਕੋਈ ਗਾਵਾਂ ਸਿੱਧੀਆਂ ਕਰ ਗਾਵਾਂ ਸਕਦੇ ਸਿੱਧੀਆਂ ਕਰ ਸਕਦੇ। ਅੰਮਾ ਨੂੰ ਫੈਰ ਮਾਰੋਗੇ ਆਪਣੇ ਅੰਮਾ ਨੂੰ ਫੈਰ ਮਾਰ ਉਹ ਬਸ਼ਰਮੀ ਨਾ ਮਰ ਜਾ